ਗੁਰਪ੍ਰੀਤ ਸਿੰਘ ਕਾਂਗੜ ਤੇ ਇਲਜ਼ਾਮ ਲੱਗੇ। ਮੈਡਮ ਰਜ਼ੀਆ ਸੁਲਤਾਨਾ ਦੇ ਇਲਜ਼ਾਮ ਲੱਗੇ ਕਿ 5 ਲੱਖ ਦੇ ਕਰੀਬ ਬੀਬੀ ਸਮਾਨ ਲੈ ਗਈ। ਹੁਣ ਰਜਿੰਦਰ ਕੌਰ ਭੱਠਲ ਵੀ ਪਿੱਛੇ ਨਹੀਂ ਹੈ। ਕੋਠੀ ਨੰਬਰ 8 ਬੀਬੀ ਜੀ ਨੇ 9 ਸਾਲ ਤੋਂ ਵੱਧ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੱਬੀ ਤੋਂ ਵੱਧ ਹੋ ਗਏ 9। ਕੈਪਟਨ ਸਾਹਿਬ ਨੇ ਕੋਠੀ ਲਾਟ ਕੀਤੀ ਸੀ ਬੀਬੀ ਭੱਠਲ ਨੂੰ ਤੇ ਕੈਪਟਨ ਨੇ ਕਿਰਾਇਆ 84 ਲੱਖ ਮਾਫ ਕੀਤਾ। ਹੁਣ ਜੇਕਰ ਬੀਬੀ ਜੀ ਨੇ ਆਪਣਾ ਸ਼ੌਕ ਨਾ ਬਦਲਿਆ, ਸਰਕਾਰੀ ਕੋਠੀਆਂ 'ਚ, ਆਲੀਸ਼ਾਨ ਕੋਠੀਆਂ 'ਚ, ਚੰਡੀਗੜ੍ਹ ਦੀਆਂ ਠੰਡੀਆਂ ਹਵਾਵਾਂ 'ਚ ਰਹਿਣ ਦਾ ਨਾ ਬਦਲਿਆ ਤਾਂ ਦੇਣਾ ਪਊਗਾ 126 ਗੁਣਾ ਕਿਰਾਇਆ। ਅਸਲ ਦੇ ਵਿੱਚ ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਰਿਪੋਰਟ ਦੇ ਵਿੱਚ। ਪੰਜਾਬੀ ਰੇਡੀਓ USA ਦੇ ਵੱਖ-ਵੱਖ ਮਾਧਿਅਮਾਂ ਦੇ ਜ਼ਰੀਏ ਜੁੜੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪੰਜਾਬ ਦੇ ਜੇਕਰ ਸਿਆਸਤਦਾਨਾਂ ਦਾ ਵੱਸ ਚੱਲੇ ਤਾਂ ਸਰਕਾਰੀ ਕੋਠੀਆਂ, ਸਰਕਾਰੀ ਚੀਜ਼ਾਂ, ਵਾਸ਼ਿੰਗ ਮਸ਼ੀਨਾਂ, ਫਰਿੱਜਾਂ, AC, ਹੀਟਰ ਘਰੇ ਕਿਹੜਾ ਨਾ ਢੋ ਲੈਣ। ਕੋਠੀਆਂ ਲਿਜਾਈਆਂ ਨਹੀਂ ਜਾ ਸਕਦੀਆਂ ਕਿਤੇ, ਪਰ ਇਹ ਛੱਡਣ ਨਾ। AC ਫਰਿੱਜਾਂ ਤਾਂ ਲਿਜਾਈਆਂ ਜਾ ਸਕਦੇ ਆ ਤੇ ਉਹ ਲੈ ਵੀ ਗਏ ਲਿਜਾਣ ਵਾਲੇ, ਪਰ ਹੁਣ ਕੋਠੀਆਂ ਨਹੀਂ ਲਿਜਾਈਆਂ ਜਾ ਸਕਦੀਆਂ, ਪਰ ਕੋਠੀਆਂ ਨੱਪੀਆਂ ਜਾ ਸਕਦੀਆਂ। ਗੱਲ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੀ ਦੇ ਬਾਰੇ। ਕਾਂਗਰਸੀਆਂ ਦੇ ਜੋ ਦਿਨ ਚੱਲ ਰਹੇ ਨੇ ਸਿਆਸੀ ਤੌਰ ਤੇ ਕੋਈ ਬਹੁਤੇ ਸ਼ੁਭ ਨਹੀਂ ਹੈ। ਇੱਕ ਪਾਸੇ ਕਾਂਗਰਸ ਹਾਈ ਕਮਾਂਡ ਜਿਹਨੂੰ ਕਿਹਾ ਜਾਂਦਾ ਹੈ ਉਹ ਕਾਫੀ ਜੱਦੋਜਹਿਦ ਕਰ ਰਹੀ ਹੈ, ਪ੍ਰਸ਼ਾਂਤ ਕਿਸ਼ੋਰ ਜਵਾਬ ਦੇ ਚੁੱਕਿਆ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਜਾਂ ਕਹਿ ਲਓ ਕਿ ਪ੍ਰਤਾਪ ਸਿੰਘ ਬਾਜਵਾ ਇੱਕ ਪਿੱਚ ਤੇ ਨਹੀਂ ਨੇ। ਉਹਨਾਂ ਦੀਆਂ ਸੁਰਾਂ ਅਲੱਗ ਨੇ, ਉਹ ਕਦੇ ਵੀ ਸੇਮ ਪੇਜ ਤੇ ਨਹੀਂ ਆਏ ਹਾਲੇ ਤੱਕ ਜਦੋਂ ਇਹ ਰਿਪੋਰਟ ਕਰ ਰਹੇ ਹਾਂ। ਤਾਂ ਮਨਪ੍ਰੀਤ ਬਾਦਲ ਤੇ ਇਲਜ਼ਾਮ ਲੱਗੇ ਕਿ ਸਰਕਾਰੀ ਕੋਠੀ 'ਚੋਂ ਜਾਣ ਵੇਲੇ, ਖਾਲੀ ਕਰਨ ਵੇਲੇ ਸਮਾਨ ਲੈ ਗਿਆ। ਸਫਾਈ ਦਿੱਤੀ ਗਈ। ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਤੇ ਇਲਜ਼ਾਮ ਲੱਗੇ। ਮੈਡਮ ਰਜ਼ੀਆ ਸੁਲਤਾਨਾ ਦੇ ਇਲਜ਼ਾਮ ਲੱਗੇ ਕਿ 5 ਲੱਖ ਦੇ ਕਰੀਬ ਬੀਬੀ ਸਮਾਨ ਲੈ ਗਈ। ਹੁਣ ਰਜਿੰਦਰ ਕੌਰ ਭੱਠਲ ਵੀ ਪਿੱਛੇ ਨਹੀਂ ਹੈ। ਰਜਿੰਦਰ ਕੌਰ ਭੱਠਲ ਨੂੰ ਜਿਹੜੀ ਕੋਠੀ ਦਾ 84 ਲੱਖ ਰੁਪਈਆ ਮਾਫ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਇਸੇ ਰਿਪੋਰਟ ਦੇ ਵਿੱਚ ਤਫਸੀਲ ਪੂਰਵਕ ਦੱਸਾਂਗੇ ਤੁਹਾਨੂੰ ਕਿ ਕਿਹੜੀਆਂ ਮਿਹਰਬਾਨੀਆਂ ਕਰਕੇ ਬੀਬੀ ਨੇ 8 ਸਾਲ ਸਰਕਾਰੀ ਕੋਠੀ ਦਾ ਆਨੰਦ ਮਾਣਿਆ। ਸੋ ਪਰ ਹੁਣ ਪਲੈਨਿੰਗ ਬੋਰਡ ਭੰਗ, ਲੁੱਟਿਆ ਗਿਆ ਬੀਬੀ ਭੱਠਲ ਦਾ ਆਲੀਸ਼ਾਨ ਘਰ ਦਾ ਆਨੰਦ। ਤੇ ਫਿਰ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਕੋਠੀ ਨੰਬਰ 8 ਦੱਬੀ ਨੂੰ ਵੀ ਸਾਲ ਹੋ ਗਏ। 8 ਤੋਂ ਵੱਧ ਹਾਰੇ ਆਗੂ, ਲੋਕਾਂ ਦੇ ਨਕਾਰੇ ਆਗੂ ਮਾਣ ਰਹੇ ਸਨ ਸਰਕਾਰੀ ਰਿਹਾਇਸ਼ਾਂ ਦਾ, ਆਲੀਸ਼ਾਨ ਰਿਹਾਇਸ਼ਾਂ ਦਾ ਆਨੰਦ। ਕਿਹਦਾ ਦਿਲ ਕਰਦਾ, ਕਿਹਦਾ ਦਿਲ ਕਰਦਾ ਸੁੱਕੀ ਖਾਵਾਂ ਮੈਂ। ਪਰ ਇਹ ਗਾਣੇ ਦੀਆਂ ਤੁਕਾਂ ਨਹੀਂ ਹੈ, ਇਹ ਸਾਡੇ ਲੋਕਾਂ ਜਿਨ੍ਹਾਂ ਨੂੰ ਅਸੀਂ ਪੈਨਸ਼ਨਾਂ, ਸਰਕਾਰੀ ਗੱਡੀਆਂ, ਸਰਕਾਰੀ ਰਿਹਾਇਸ਼ਾਂ, ਸਿਕਿਉਰਟੀਆਂ, ਆਉਣ ਜਾਣ ਦਾ ਤੇਲ ਦਿੱਤਾ, ਉਹਨਾਂ ਲੋਕਾਂ ਨੇ ਸਾਡੀਆਂ ਸਰਕਾਰੀ ਕੋਠੀਆਂ ਹੀ ਨਹੀਂ ਛੱਡੀਆਂ। ਬੀਬੀ ਜੀ ਨੂੰ 9 ਸਾਲ ਹੋ ਗਏ ਆ ਸਰਕਾਰੀ ਕੋਠੀ ਤੇ ਕਾਬਜ਼ ਹੋਇਆਂ ਨੂੰ, ਪਰ ਹੁਣ ਜੇਕਰ ਕੋਠੀ ਨਾ ਛੱਡੀ ਤੇ 126 ਗੁਣਾ ਕਿਰਾਇਆ ਦੇਣਾ ਪੈ ਸਕਦਾ ਵਾ। ਜਿਹੜੀ 8 ਨੰਬਰ ਕੋਠੀ ਬੀਬੀ ਜੀ ਨੱਪੀ ਬੈਠੇ ਆ, ਅਸਲ ਦੇ ਵਿੱਚ ਕੋਠੀ ਮਿਲੀ ਕਿਵੇਂ, ਇਹ ਬੜਾ ਦਿਲਚਸਪ ਆ। ਉਸ ਤੋਂ ਬਾਅਦ ਤਾਂ ਹੋਰ ਗੱਲਾਂ ਤਾਂ ਤੁਹਾਨੂੰ ਦੱਸੀ ਜਾਣੀਆਂ ਵਾ। ਕੈਪਟਨ ਸਾਹਿਬ ਨੇ ਕੋਠੀ ਲਾਟ ਕੀਤੀ ਸੀ ਬੀਬੀ ਭੱਠਲ ਨੂੰ ਤੇ ਕੈਪਟਨ ਨੇ ਕਿਰਾਇਆ 84 ਲੱਖ ਮਾਫ ਕੀਤਾ। ਹੁਣ ਜੇਕਰ ਬੀਬੀ ਜੀ ਨੇ ਆਪਣਾ ਸ਼ੌਕ ਨਾ ਬਦਲਿਆ, ਸਰਕਾਰੀ ਕੋਠੀਆਂ 'ਚ, ਆਲੀਸ਼ਾਨ ਕੋਠੀਆਂ 'ਚ, ਚੰਡੀਗੜ੍ਹ ਦੀਆਂ ਠੰਡੀਆਂ ਹਵਾਵਾਂ 'ਚ ਰਹਿਣ ਦਾ ਨਾ ਬਦਲਿਆ ਤਾਂ ਦੇਣਾ ਪਊਗਾ 126 ਗੁਣਾ ਕਿਰਾਇਆ। ਅਸਲ ਦੇ ਵਿੱਚ ਕੋਠੀ ਕਿਵੇਂ ਮਿਲੀ ਸੀ? ਬੀਬੀ ਰਜਿੰਦਰ ਕੌਰ ਭੱਠਲ ਨੂੰ ਕੈਪਟਨ ਸਾਹਿਬ ਬਣਾ ਦਿੰਦੇ ਨੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਪਰਸਨ, ਤੇ ਉਸ ਤੋਂ ਬਾਅਦ CM ਪੂਲ ਦੇ ਵਿੱਚੋਂ ਕੋਠੀ ਹੁੰਦੀ ਹੈ ਬੀਬੀ ਜੀ ਨੂੰ ਅਲਾਟ, ਤੇ ਇੱਕ ਦਿੱਤਾ ਜਾਂਦਾ ਵਧੀਆ ਜਾਂ ਉੱਚਾ ਜਾਂ ਰੈਂਕ, ਤੇ ਫਿਰ ਬੀਬੀ ਜੀ ਉਹਦੇ ਤੇ ਹੋ ਜਾਂਦੇ ਨੇ ਕਾਬਜ਼। ਅਸਲ ਦੇ ਵਿੱਚ ਬੀਬੀ ਭੱਠਲ ਸੀਗੇ ਵਿਰੋਧੀ ਧਿਰ ਦੇ ਆਗੂ, ਵਿਰੋਧੀ ਧਿਰ ਦੇ ਆਗੂ ਬਣ ਗਏ ਬਾਅਦ 'ਚ ਚਰਨਜੀਤ ਸਿੰਘ ਚੰਨੀ। ਬੀਬੀ ਜੀ ਕੋਲੇ ਸੀ ਸਰਕਾਰੀ ਕੋਠੀ ਜਦੋਂ ਅਕਾਲੀਆਂ ਦੀ ਸਰਕਾਰ ਸੀ, ਕਿਉਂਕਿ ਉਦੋਂ ਹੀ ਵਿਰੋਧੀ ਧਿਰ ਦੇ ਆਗੂ ਸੀ। ਇਹ ਗੱਲਾਂ 2014-15 ਦੇ ਨੇੜੇ ਤੇੜੇ ਦੀਆਂ ਨੇ, ਜਦੋਂ ਇਹ ਕਹਾਣੀਆਂ ਵਾਪਰਦੀਆਂ ਨੇ। ਬੀਬੀ ਜੀ ਤੋਂ ਬਾਅਦ ਚਰਨਜੀਤ ਚੰਨੀ ਬਣਦੇ ਨੇ, ਤਾਂ ਉਦੋਂ ਕੀ ਹੋਇਆ ਕਿ ਬੀਬੀ ਜੀ ਕੋਲੇ ਸਰਕਾਰੀ ਕੋਠੀ ਸੀ, ਪਰ ਬੀਬੀ ਜੀ ਨੇ ਅਕਾਲੀ ਸਰਕਾਰ ਨੂੰ ਕਿਹਾ ਵਾ ਕਿ ਤੁਸੀਂ ਮੇਰੀ ਕੋਠੀ ਨਾ ਬਦਲੋ, ਕਿਉਂਕਿ ਮੈਂ ਸਾਬਕਾ ਮੁੱਖ ਮੰਤਰੀ ਹਾਂ ਤੇ ਮੈਨੂੰ ਥ੍ਰੈਟ ਆ, ਤੇ ਹੁਣ ਜਿਹੜਾ ਵਾ ਤੁਸੀਂ ਮੇਰੀ ਕੋਠੀ ਨਾ ਬਦਲੋ। ਉਸ ਤੋਂ ਬਾਅਦ 2 ਵਾਰੀ ਬੀਬੀ ਜੀ ਵਿਧਾਨ ਸਭਾ ਨਹੀਂ ਪਹੁੰਚ ਸਕੇ, 2 ਵਾਰੀ, ਨਾ 17 ਦੇ ਵਿੱਚ ਤੇ ਨਾ 22 ਦੇ ਵਿੱਚ।
17 ਦੇ ਵਿੱਚ ਜਦੋਂ ਬੀਬੀ ਜੀ ਨੂੰ ਪਤਾ ਲੱਗਿਆ ਕਿ ਵਿਧਾਨ ਸਭਾ ਤਾਂ ਪੜਿਆ ਨਹੀਂ ਜਾਣਾ, ਪਰ ਹੁਣ ਸਰਕਾਰੀ ਤੰਦੂਰੀ ਫੁਲਕੇ ਖਾਦੇ ਸੀਗੇ, ਛੱਡਣੇ ਔਖੇ ਬਹੁਤ ਆ, ਤਾਂ ਬੀਬੀ ਜੀ ਨੇ ਕਿਹਾ ਕੈਪਟਨ ਸਾਹਿਬ ਇੱਕ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਪਰਸਨ ਦਾ ਅਹੁਦਾ ਦੇ ਦਿਓ ਕਿਤੇ, ਤੇ ਉਹ ਤਾਂ ਬਹਿਜਾ ਹੀ ਹੋ ਜੇ। ਉਹ ਅਹੁਦਾ ਮਿਲਿਆ, ਉਹ ਅਹੁਦੇ ਦੀਆਂ ਸੁਵਿਧਾਵਾਂ ਮਿਲੀਆਂ, ਤੇ 84 ਲੱਖ ਕਿਰਾਇਆ ਜਿਹੜਾ ਬਣਦਾ ਸੀ ਉਹ ਮਾਫ ਹੋ ਗਿਆ। ਕੈਪਟਨ ਸਾਹਿਬ ਦੀ ਕਿਰਕਰੀ ਹੋਈ, ਪਰ ਕੈਪਟਨ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਮੰਨਦੇ ਕਿੱਥੇ ਆ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕਿਸੇ ਵੀ ਅਹੁਦੇ ਦੇ ਛੱਡਣ ਤੋਂ ਬਾਅਦ ਉਸ ਅਹੁਦੇ ਨਾਲ ਜਿਹੜੀਆਂ ਅਸੀਂ ਸਹੂਲਤਾਂ ਮਾਣਦੇ ਹਾਂ, ਉਹ ਸਹੂਲਤਾਂ ਛੱਡਣਾ ਸਾਡਾ ਨੈਤਿਕ ਫਰਜ਼ ਆ, ਸਾਡਾ ਇਖਲਾਕ ਹੋਣਾ ਚਾਹੀਦਾ ਕਿ ਅਸੀਂ ਛੱਡੀਏ, ਪਰ ਇੱਥੇ ਨਹੀਂ ਛੱਡੀਆਂ ਗਈਆਂ। ਬੀਬੀ ਜੀ ਨੇ ਆਲੀਸ਼ਾਨ ਘਰ ਜਿਹੜਾ ਉਹ ਨਹੀਂ ਛੱਡਿਆ। ਕੋਠੀ ਨੰਬਰ 8 ਬੀਬੀ ਜੀ ਨੇ 9 ਸਾਲ ਤੋਂ ਵੱਧ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੱਬੀ ਤੋਂ ਵੱਧ ਹੋ ਗਿਆ, 9 ਸਾਲ ਤੋਂ ਵੱਧ ਹੋ ਗਏ ਆ। ਹੁਣ ਜਿਹੜੇ ਲੋਕਾਂ ਵੱਲੋਂ ਨਕਾਰੇ ਗਏ ਆਗੂ ਸੀ, ਲੋਕਾਂ ਵੱਲੋਂ ਨਕਾਰੇ ਤੋਂ ਜਿਹੜੇ ਵਿਧਾਨ ਸਭਾ ਨਹੀਂ ਪਹੁੰਚ ਸਕੇ, ਲੋਕਾਂ ਵੱਲੋਂ ਨਕਾਰੇ ਆਗੂ, ਹਾਰੇ ਆਗੂ ਸਰਕਾਰੀ ਰਿਹਾਇਸ਼ਾਂ ਦਾ ਆਨੰਦ ਮਾਣ ਰਹੇ ਸੀ, ਪਰ ਹੁਣ ਨਵੇਂ ਹੁਕਮਾਂ ਦੇ ਮੁਤਾਬਕ ਬੀਬੀ ਜੀ ਨੂੰ ਆਪਣੀ 8 ਨੰਬਰ ਕੋਠੀ 'ਚੋਂ ਜੁੱਲੀ ਬਿਸਤਰਾ ਗੋਲ ਕਰਨਾ ਪੈਣਾ ਆ। ਸੋ ਇਹ ਪੰਜਾਬ ਦੇ ਸਿਆਸਤਦਾਨ ਆ ਜਿਨ੍ਹਾਂ ਤੇ ਇਕੱਲਾ ਇਹ ਇਲਜ਼ਾਮ ਨਹੀਂ ਲੱਗਦਾ ਕਿ ਇਹ ਫਰਿੱਜ ਲੈ ਕੇ ਚੱਕ ਕੇ, ਇਹ ਚੁੱਲ੍ਹੇ ਲੈ ਗਏ, ਏਸੀ ਹੀਟਰ ਲੈ ਗਏ, ਨਾ ਇਹਨਾਂ ਨੇ ਜ਼ਮੀਨਾਂ ਛੱਡੀਆਂ, ਨਾ ਇਹਨਾਂ ਨੇ ਰੇਤਾ ਛੱਡਿਆ। ਕਿਹੜੇ ਇਲਜ਼ਾਮ ਨਹੀਂ ਲੱਗੇ ਸਾਡੇ ਪੰਜਾਬ ਦੇ ਸਿਆਸਤਦਾਨਾਂ ਸਿਰ। ਔਰ ਬੀਬੀ ਜੀ ਇੱਕ ਵਾਰੀ ਸੁਰਖੀਆਂ 'ਚ ਨਹੀਂ ਆਏ, ਇੱਕ ਵਾਰੀ ਬੀਬੀ ਜੀ ਨੂੰ ਸਵਾਲ ਪੁੱਛ ਲਿਆ ਸੀ ਕਿਸੇ ਨੇ, ਸਮਾਂ ਹੋਇਆ ਤਾਂ ਗੂਗਲ ਤੇ ਕੱਢ ਕੇ ਦੇਖ ਲਿਓ, ਤੇ ਬੀਬੀ ਜੀ ਨੇ ਉਹਦੇ ਥੱਪੜ ਜੜ ਦਿੱਤਾ ਸੀ। ਪਰ ਜਦੋਂ ਲੋਕਾਂ ਨੇ ਫੈਸਲਾ ਕਰਨਾ, ਫਿਰ ਲੋਕਾਂ ਨੇ ਕਿਹੜਾ ਘੱਟ ਗੁਜ਼ਾਰੀ। 10 ਸਾਲ ਹੋ ਗਏ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਨਹੀਂ ਵੇਖਿਆ। ਸਾਬਕਾ ਮੁੱਖ ਮੰਤਰੀ 10 ਸਾਲ ਹੋ ਗਏ ਵਿਧਾਨ ਸਭਾ 'ਚ ਨਹੀਂ ਪਹੁੰਚ ਸਕੇ। ਇਹ ਇੱਕ ਦੀ ਗੱਲ ਨਹੀਂ ਹੈ ਕਿ ਇੱਕ ਨਾਲ ਹੋਈ ਹੈ। ਅੱਜ ਸੁਨੀਲ ਜਾਖੜ ਆਪਣੇ ਕੱਦ ਬੁੱਤ ਨਾਲ ਜਦੋਜਹਿਦ ਕਰ ਰਹੇ ਨੇ। ਸੁਨੀਲ ਜਾਖੜ 3 ਵਾਰ ਦੇ ਵਿਧਾਇਕ ਹੁੰਦੇ ਸੀ ਕਦੇ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਆਜ਼ਾਦ ਬੰਦੇ ਨੇ ਹਰਾਤਾ ਸੀ ਉਹਨਾਂ ਨੂੰ 2002 ਦੇ ਵਿੱਚ ਸਾਡੇ ਹਲਕੇ ਤੋਂ, ਸ੍ਰੀ ਮੁਕਤਸਰ ਸਾਹਿਬ ਤੋਂ 250 ਵੋਟ ਤੇ। ਤਰਸਦੇ ਨੇ ਲੋਕ ਜਿਹੜੇ ਅੱਜ ਸਹੂਲਤਾਂ ਮਾਣ ਰਹੇ ਨੇ, ਜਿਹੜੇ ਅੱਜ ਫਲਾਂ ਅਹੁਦੇ, ABC ਅਹੁਦੇ ਫਲਾਂ, ਉਹ ਲੋਕ ਯਾਦ ਰੱਖਣ ਕਿ ਸਿਆਸੀ ਚੀਜ਼ਾਂ ਕਿਸੇ ਦੀਆਂ ਰਜਿਸਟਰੀਆਂ ਨਹੀਂ ਹੋਈਆਂ, ਕਿਸੇ ਦੀ ਬੈ ਨਹੀਂ ਕਰਾਈ ਕੋਠੀਆਂ, ਫਲੈਟ ਕਿਸੇ ਨਾਲ ਬੈ ਨਹੀਂ, ਕਿਸੇ ਦੇ ਨਾਂ ਨਹੀਂ ਲਿਖਾਏ ਹੋਏ। ਇਹ ਟੈਂਪਰੇਰੀ ਨੇ। ਲੋਕਾਂ ਨੇ ਤੁਹਾਨੂੰ ਸਰ ਅੱਖਾਂ ਤੇ ਬਿਠਾਇਆ, ਪਰ ਉਹਨਾਂ ਲੋਕਾਂ ਨੂੰ ਹੀ ਤੁਸੀਂ ਦਰੜਿਆ, ਚਪੇੜੇ ਮਾਰੇ। ਪਰ ਜਦੋਂ ਵਕਤ ਦੀ ਮਾਰ ਪਈ ਤਾਂ ਉਦੋਂ ਜਦੋਂ ਤੁਹਾਡੀਆਂ ਚੱਲੀਆਂ ਤੁਸੀਂ 84 ਲੱਖ ਰੁਪਈਆ ਮਾਫ ਹੋ ਗਿਆ, ਪਰ ਜਦੋਂ ਲੋਕਾਂ ਨੇ ਚਲਾਈਆਂ ਉਦੋਂ 126 ਗੁਣਾ ਦੇ ਆਰਡਰ ਹੋ ਗਏ। ਸੋ ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਹਾਂ ਕਿ ਜਿਹੜੇ ਬੰਦੇ ਕਿਸੇ ਅਹੁਦੇ ਤੇ ਨਹੀਂ ਬੈਠੇ, ਕਿਸੇ ਸੰਵਿਧਾਨਕ ਅਹੁਦੇ ਤੇ ਨਹੀਂ, ਉਹ ਐਕਸ ਹੋ ਗਿਆ, ਫਾਰਮਰ ਹੋ ਗਿਆ, ਤਾਂ ਉਹਨਾਂ ਨੂੰ ਮਿਲਦੀਆਂ ਸਹੂਲਤਾਂ ਵੀ ਲਈਆਂ ਜਾਣੀਆਂ ਚਾਹੀਦੀਆਂ। ਲੋਕਾਂ ਦੇ ਦਿੱਤੇ ਜਾਂਦੇ ਟੈਕਸ ਦਾ ਵਿੱਚੋਂ ਪੈਨਸ਼ਨ ਜਾਂ ਸਹੂਲਤ, ਸਿਕਿਉਰਿਟੀ, ਤੇਲ, ਗੱਡੀ, ਸਰਕਾਰੀ ਰਿਹਾਇਸ਼ ਲੈਣ ਦਾ ਹੱਕਦਾਰ ਉਹੀ ਹੈ ਜਿਹਨੇ ਲੋਕਾਂ ਖਾਤਰ ਕੁਛ ਕੀਤਾ ਹੋਏ। ਲੋਕਾਂ ਦਾ ਚੰਮ ਪੱਟਣ ਵਾਲੇ ਲੋਕ, ਸਿਆਸਤਦਾਨ ਇਹਨਾਂ ਚੀਜ਼ਾਂ ਦੇ ਹੱਕਦਾਰ ਨਹੀਂ ਨੇ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ ਪੰਜਾਬੀ ਰੇਡੀਓ USA ਤੇ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਹੋਵਾਂਗੇ ਤੁਹਾਡੇ ਰੂਬਰੂ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।